रूप कौर गुम्मन और दविंदर जी कई ना इन्हों दे ते लेकिन रूप एक ही और वो रूप सच्चा सुच्चा 5 दिन लहंदे पंजाब के अंदर इन्होंने गुजरे तो इंज लगता है कि जिमें एक दिहाड़े लिए आए सन तो चंगे लोगों के नाल तो टाइम का पता भी नहीं चलता। ये तो है मेरा एक्सपीरियंस लहंदे पंजाब के अंदर एक कोशिश छोटी जी की कि साढ़े कोल जिहड़े अपने घर के अंदर मेरी बहन जी इत्थे आए इन्हां नूं किते लिजाया जाए, इन्हां नूं दिखाया जाए कि असल पंजाब की है जिहड़ा अजे कुछ बचा के असीं रखिया होया। इन्हां दी बड़ियां तमन्ना सन, बड़ियां ख्वाहिशां सन। उन्हां दे विच अपने मापियां दे अपने नानकियां दे अपने दादकियां दे पिंडां दे विच भी जाना सी ते इन्हां दा अगर मैं खास कहां कि जिहड़ा फोकस एक चीज़ ते सी इस विजिट दा ਉਹ ਹੀ ਸੀ ਕਿ ਆਪਣੇ ਵੱਡਿਆਂ ਦੇ ਉਹਨਾਂ ਪਿੰਡਾਂ ਦੇ ਵਿੱਚ ਜਾਇਆ ਜਾਵੇ। ਸੋ ਮੈਂ ਸਿਰਫ ਇੱਕ ਹੀ ਸਵਾਲ ਇਹਨਾਂ ਤੋਂ ਇਸ ਵੇਲੇ ਕਰਨਾ ਚਾਹਾਂਗਾ ਕਿਉਂਕਿ ਇਸ ਵੇਲੇ ਇਹਨਾਂ ਨੂੰ ਅਸੀਂ ਇੱਥੋਂ ਅਲਵਿਦਾ ਕਹਿਣਾ ਹੈ ਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਆਏ ਸੀ ਐਕਸਪੀਰੀਅੰਸ ਕਿੰਜ ਦਾ ਤੁਹਾਡੇ ਜਿਹੜਾ ਲੋਕਾਂ ਦਾ ਸੀ ਤੁਹਾਡੇ ਨਾਲ ਉਹਨਾਂ ਨੇ ਸ਼ੇਅਰ ਕੀਤਾ ਸੀ ਔਰ ਤੁਹਾਡਾ ਪਰਸਨਲੀ ਐਕਸਪੀਰੀਅੰਸ ਆਪਣਾ ਕੀ ਰਿਹਾ? ਮੈਂ ਆਪਣੇ ਦਿਲ ਦੇ ਵਿੱਚ ਇੱਕ ਸੁਪਨਾ ਲੈ ਕੇ ਆਈ ਸਾਂ ਕਿ ਉਸ ਧਰਤੀ ਨੂੰ ਜਾ ਕੇ ਸਿਜਦਾ ਕਰਾਂ ਜਿਸ ਦੇ ਸੁਪਨੇ ਮੈਂ ਬਚਪਨ ਤੋਂ ਵੇਖੇ ਸਨ ਕਿਉਂਕਿ ਵੱਡੇ ਵਡੇਰਿਆਂ ਤੋਂ ਗੱਲਾਂ ਸੁਣਦੀ ਸੀ। ਜੀ ਜੀ। ਤੇ ਉਹ ਸੁਪਨਾ ਮੇਰਾ ਪੂਰਾ ਹੋਇਆ। ਬਾਕੀ ਤੁਸੀਂ ਪੁੱਛਿਆ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਮੈਂ ਜਵਾਬ ਦੇਵਾਂਗੀ। ਜਿਹੜੇ ਸ਼ਬਦ ਇਨਸਾਨ ਬੋਲ ਰਿਹਾ ਹੁੰਦਾ ਉਹ ਤੇ ਸਿਰਫ ਸ਼ਬਦ ਹੁੰਦੇ ਨੇ ਪਰ ਸ਼ਬਦਾਂ ਦੇ ਨਾਲ ਜਿਹੜੇ ਹਾਵਾਂ ਭਾਵਾਂ ਦੇ ਨਾਲ ਜਿਹੜੀ ਤੁਹਾਡੀ ਇੱਕ ਬਾਡੀ ਲੈਂਗੁਏਜ ਹੁੰਦੀ ਹੈ, ਜਿਹੜੇ ਤੁਹਾਡੇ ਇੱਕ ਜਜ਼ਬਾਤ ਹੁੰਦੇ ਨੇ ਉਹ ਨਜ਼ਰ ਆਉਂਦੇ ਹੁੰਦੇ ਨੇ ਜਦੋਂ ਤੁਸੀਂ ਗੱਲ ਕਰਦੇ ਹੁੰਦੇ ਹੋ। ਤੇ ਤੁਸੀਂ ਮੈਂ ਚਾਹੁੰਦੀ ਹਾਂ ਕਿ ਮੇਰੇ ਸ਼ਬਦਾਂ ਤੋਂ ਹਟ ਕੇ ਤੁਸੀਂ ਉਹਨਾਂ ਹਾਵਾਂ ਭਾਵਾਂ 'ਤੇ ਜ਼ਰੂਰ ਧਿਆਨ ਦੇਣਾ ਕਿ ਮੈਨੂੰ ਇਸ ਤਰ੍ਹਾਂ ਲੱਗਾ ਸੀ ਜਿਵੇਂ ਇੱਕ ਆਪਣੇ ਘਰ ਮੈਂ ਆਈ ਹਾਂ। ਮੈਨੂੰ ਬਿਲਕੁਲ ਕੋਈ ਓਪਰਾ ਨਹੀਂ ਲੱਗਾ। ਤੁਹਾਨੂੰ ਤੇ ਮੈਂ ਜਾਣਦੀ ਸਾਂ, ਬਾਬਾ ਨਜ਼ਮੀ ਜੀ ਨੂੰ ਮੈਂ ਜਾਣਦੀ ਸਾਂ, ਹੋਰ ਸਾਡੇ ਦੋਸਤ ਜਿਹੜੇ ਸਾਨੂੰ ਮਿਲਦੇ ਉਹਨਾਂ ਨੂੰ ਮੈਂ ਜਾਣਦੀ ਸਾਂ, ਪਰ ਮੈਂ ਉਹਨਾਂ ਦੀ ਵੀ ਗੱਲ ਕਰਨੀ ਆ ਕਿ ਜਿਨ੍ਹਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਸਾਂ। ਜਿਵੇਂ ਅਸੀਂ ਕੱਲ ਰਾਏਪੁਰ ਗਏ ਆ ਤੇ ਰੋਡਸ ਗਏ ਆ, ਪਿੰਡ ਦੇ ਲੋਕਾਂ ਨੂੰ ਮਿਲੇ ਆ। ਬਲਕਿ ਮੈਂ ਇਹੀ ਮੈਂ ਐਡ ਕਰਨਾ ਚਾਹਾਂਗਾ ਕਿ ਮੈਨੂੰ ਬਾਬਾ ਨਜ਼ਮੀ ਜੀ ਨੂੰ ਹੋਰ ਕੁਝ ਲੋਕਾਂ ਨੂੰ ਤੁਸੀਂ ਜਾਣਦੇ ਹੋ। ਅਕਸਰ ਕੁਝ ਲੋਕ ਇਹ ਕਹਿੰਦੇ ਵੀ ਰਹਿੰਦੇ ਨੇ ਕਿ ਪੇਂਟ ਕੀਤਾ ਜਾਂਦਾ ਹੈ ਲਹਿੰਦੇ ਪੰਜਾਬ ਦੇ ਲੋਕ ਨਾ ਜਿਹੜੇ ਕੋਈ ਆਉਂਦੇ ਨੇ ਉਹਨਾਂ ਨੂੰ ਚੰਦ ਲੋਕ ਮਿਲਾ ਦਿੰਦੇ ਨੇ ਤੇ ਉਹ ਆਲਰੇਡੀ ਨਾ ਸਭ ਕੁਝ ਅੱਛਾ ਹੁੰਦਾ। ਲੇਕਿਨ ਤੁਸੀਂ ਆਪਣੇ ਤੌਰ ਤੇ ਵੀ ਮੈਂ ਦੇਖ ਰਹੀ ਸੀ ਕਿ ਜਾਂਦੇ ਹੋਏ ਲੋਕ ਨੂੰ ਕਿਤੇ ਗੱਡੀ ਰੁਕਵਾ ਕੇ ਵੀ ਕਿਸੇ ਮਾਂ ਜੀ ਦੇ ਨਾਲ ਕਿਸੇ ਨਾਲ ਤੁਸੀਂ ਮਿਲੇ ਹੋ, ਉਹ ਆਮ ਪਬਲਿਕ ਦਾ ਤੁਹਾਡੇ ਨਾਲ ਜਿਹੜਾ ਰਵੱਈਆ ਸੀ ਉਹ ਪਲੀਜ਼ ਦੱਸੋ। ਮੈਂ ਉਹੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਨੂੰ ਬਿਲਕੁਲ ਵੀ ਇਸ ਚੀਜ਼ ਦੀ ਝਿਜਕ ਨਹੀਂ ਸੀ ਕਿ ਮੈਂ ਕਿਸੇ ਨੂੰ ਨਾ ਬੁਲਾਵਾਂ ਕਿ ਅਗਲਾ ਕੀ ਸੋਚੇਗਾ। ਮੇਰਾ ਦਿਲ ਕਰਦਾ ਸੀ ਕਿ ਹਰ ਇੱਕ ਬੀਬੀ ਨੂੰ ਬੁਲਾਵਾਂ, ਹਰ ਇੱਕ ਬਜ਼ੁਰਗ ਨੂੰ ਬੁਲਾਵਾਂ। ਮੈਨੂੰ ਲੱਗਦਾ ਸੀ ਕਿ ਇਸ ਧਰਤੀ ਦੇ ਸਾਰੇ ਬਜ਼ੁਰਗ, ਸਾਰੀਆਂ ਬੀਬੀਆਂ, ਉਹਨਾਂ ਨਾਲ ਕੋਈ ਨਾ ਕੋਈ ਮੇਰਾ ਰਿਸ਼ਤਾ ਹੈ। ਤੇ ਕਈ ਵਾਰੀ ਜਿਹੜੇ ਲੋਕ ਨੇ ਉਹ ਅਸੀਂ ਗੱਲ ਕਰਨੇ ਆ ਖੂਨ ਦੇ ਰਿਸ਼ਤਿਆਂ ਦੀ। ਖੂਨ ਦੇ ਰਿਸ਼ਤਿਆਂ ਤੋਂ ਵੱਧ ਕੋਈ ਚੀਜ਼ ਨਹੀਂ ਮੰਨੀ ਜਾਂਦੀ, ਪਰ ਖੂਨ ਦੇ ਰਿਸ਼ਤੇ ਜਿਹੜੇ ਨੇ ਉਹ ਸਾਡੀ ਉਹਦੇ ਵਿੱਚ ਕੋਈ ਚੋਇਸ ਨਹੀਂ ਹੁੰਦੀ। ਜਿਸ ਘਰ 'ਚ ਅਸੀਂ ਜੰਮਦੇ ਆ ਸਾਡੇ ਖੂਨ ਦੇ ਰਿਸ਼ਤੇ ਬਣ ਜਾਂਦੇ ਨੇ, ਪਰ ਜਿਹੜੇ ਰਿਸ਼ਤੇ ਦਿਲ ਦੇ ਹੁੰਦੇ ਨੇ, ਰੂਹ ਦੇ ਹੁੰਦੇ ਨੇ, ਮੁਹੱਬਤ ਦੇ ਹੁੰਦੇ ਨੇ, ਉਹ ਬਹੁਤ ਪਾਕੀਜ਼ਾ ਹੁੰਦੇ ਨੇ ਔਰ ਉਹ ਰਿਸ਼ਤੇ ਅਸੀਂ ਖੁਦ ਚੁਣਨੇ ਆ। ਜੇ ਅੱਜ ਮੈਂ ਤੁਹਾਡੇ ਨਾਲ ਖੜੇ ਹੋ ਕੇ ਇੱਥੇ ਗੱਲ ਕਰ ਰਹੀ ਹਾਂ, ਜੇ ਤੁਸੀਂ ਮੇਰੇ ਨਾਲ ਗੱਲ ਕਰਕੇ, ਅਸੀਂ ਇਸ ਚੀਜ਼ ਨੂੰ ਚੁਣਿਆ ਹੈ। ਮੇਰਾ ਇੱਥੇ ਆਉਣਾ ਮੈਂ ਚੁਣਿਆ ਹੈ, ਮੈਨੂੰ ਕੋਈ ਮਜਬੂਰੀ ਨਹੀਂ ਸੀ। ਤੇ ਰਾਹ ਜਾਂਦੇ ਹਰ ਇੱਕ ਇਨਸਾਨ ਨੂੰ ਉਹਦੇ ਵਿੱਚੋਂ ਮੈਨੂੰ ਆਪਣੇ ਬਜ਼ੁਰਗ ਦਿਸੇ ਔਰ ਮੇਰੀ ਜਿਹੜੀ ਖੁਸ਼ੀ ਦੀ ਹੱਦ ਉਸ ਟਾਈਮ ਤੇ ਮਤਲਬ ਕੋਈ ਨਹੀਂ ਰਹੀ ਜਦੋਂ ਉਹ ਪਿਆਰ ਮੈਨੂੰ ਵਾਪਸ ਮਿਲਿਆ। ਸਗੋਂ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਦੁੱਗਣਾ ਤਿੱਗਣਾ ਚੌਗਣਾ ਕਰਕੇ ਮੈਨੂੰ ਵਾਪਸ ਮਿਲਿਆ। ਤੇ ਮੈਂ ਆਪਣੀ ਇਹ ਝੋਲੀ ਭਰ ਕੇ ਵਾਪਸ ਜਾ ਰਹੀ ਹਾਂ ਔਰ ਇਸ ਉਮੀਦ ਨਾਲ ਜਾ ਰਹੀ ਹਾਂ ਕਿ ਇਹ ਸ਼ੁਰੂਆਤ ਹੈ, ਇਹ ਐਂਡ ਨਹੀਂ ਹੈ। ਇਹ ਨਹੀਂ ਕਿ ਮੈਂ ਆਈ ਹਾਂ ਤੇ ਮੈਂ ਚਲੇ ਗਈ ਹਾਂ ਤੇ ਬਸ ਇਹ ਆਉਣ ਜਾਣ ਦਾ ਸਿਲਸਿਲਾ ਸ਼ੁਰੂ ਹੁੰਦਾ ਜਿਹੜਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਤੇ ਮੈਂ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰਾਂਗੀ ਕਿ ਉਸ ਪਾਰ ਵੀ ਇੱਧਰਲੇ ਪੰਜਾਬੀ ਵੀ ਉਸ ਪਾਰ ਆ ਸਕਣ। ਔਰ ਇਹ ਜਿਹੜੀ ਜੰਗ ਹੈ ਇੱਕ ਬਹੁਤ ਵੱਡੀ ਹੈ ਤੇ ਸਰਕਾਰ ਦੀਆਂ ਵੀ ਆਪਣੀਆਂ, ਅਸੀਂ ਕਿਸੇ ਨੂੰ ਕੋਈ ਮਾੜਾ ਨਹੀਂ ਕਹਿੰਦੇ, ਉਹਨਾਂ ਦੀ ਵੀ ਕੋਈ ਆਪਣੀ ਮਜਬੂਰੀਆਂ ਹੋਣਗੀਆਂ, ਸੋਚ ਹੋਏਗੀ, ਪਰ ਅਸੀਂ ਆਮ ਆਵਾਮ ਰਲ ਕੇ ਦੋਨਾਂ ਪਾਸਿਆਂ ਤੋਂ ਅਸੀਂ ਇਹ ਕੋਸ਼ਿਸ਼ਾਂ ਕਰਾਂਗੇ ਕਿ ਮੁਲਕ ਭਾਵੇਂ ਆਪਣਾ ਕੰਮ ਚਲਾਉਂਦੇ ਰਹਿਣ ਪਰ ਸਾਨੂੰ ਇੱਕ ਦੂਸਰੇ ਨੂੰ ਮਿਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਇਹ ਜਿਹੜਾ ਇਹ ਸਿਲਸਿਲਾ ਇਹ ਚੱਲਦਾ ਰਹਿਣਾ ਚਾਹੀਦਾ ਤਾਂ ਜੋ ਲੋਕ ਇੱਕ ਦੂਸਰੇ ਨੂੰ ਮਿਲ ਸਕਣ, ਇਹ ਜਿਹੜੀ ਧਰਤੀ ਹੈ ਇਸ ਨੂੰ ਆ ਕੇ ਸਿਜਦਾ ਤੇ ਕਰ ਸਕਣ, ਇੱਧਰਲੇ ਲੋਕ ਉੱਧਰ ਜਾ ਸਕਣ। ਮੈਂ ਇੱਕ ਚੀਜ਼ ਹੋਰ ਇੱਥੇ ਐਡ ਕਰਨਾ ਚਾਹੁੰਦੀ ਹਾਂ ਕਿ ਮੈਂ ਇਹ ਚੀਜ਼ ਬੜੀ ਮਹਿਸੂਸ ਕੀਤੀ ਹੈ ਕਿ ਉੱਧਰਲੇ ਪੰਜਾਬ ਦੇ ਵਿੱਚ ਰਹਿ ਕੇ ਕਿ
ਜਦੋਂ ਮੈਂ ਅੱਜ ਲਾਹੌਰ ਘੁੰਮੀ ਆ, ਸਿਆਲਕੋਟ ਗਏ ਆ, ਅਸੀਂ ਬਾਬਾ ਨਨਕਾਣਾ ਸਾਹਿਬ ਗਏ ਆ, ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹਾਏ ਅਸੀਂ ਕਿੰਨੇ ਅਮੀਰ ਹੋਣਾ ਸੀ ਜੇ ਇਹ ਪੰਜਾਬ ਵੀ ਉਸ ਪੰਜਾਬ ਦਾ ਹਿੱਸਾ ਹੁੰਦਾ। ਕਿ ਕਿੰਨੇ ਸੋਹਣੇ ਖੇਤ ਨੇ, ਕਿੰਨੀ ਸੋਹਣੀ ਹਰਿਆਲੀ ਹੈ। ਜੇ ਇਹ ਪੰਜਾਬ ਵੀ ਉਸ ਪੰਜਾਬ ਦਾ ਹਿੱਸਾ ਹੁੰਦਾ ਸੀ, ਇੱਕ ਹੁੰਦੇ, ਤੇ ਪੰਜਾਬੀਆਂ ਨੇ ਕਿੰਨੇ ਅਮੀਰ ਹੋਣਾ ਸੀ। ਤੇ ਮੈਂ ਕਹਿਣਾ ਚਾਹੁੰਦੀ ਆ ਕਿ ਜਦੋਂ ਤੁਸੀਂ ਕਿਤੇ ਉੱਧਰ ਆਏ ਨਾ, ਤੁਹਾਨੂੰ ਵੀ ਇਹ ਗੱਲ ਮਹਿਸੂਸ ਹੋਏਗੀ ਕਿ ਹਾਏ ਜੇ ਇਹ ਪੰਜਾਬ ਉਸ ਪੰਜਾਬ ਦਾ ਹਿੱਸਾ ਹੁੰਦਾ, ਇਹ ਵੰਡੀਆਂ ਨਾ ਪਈਆਂ ਹੁੰਦੀਆਂ, ਤੇ ਅਸੀਂ ਕਿੰਨੇ ਅਮੀਰ ਹੋਣਾ ਸੀ। ਬਿਲਕੁਲ ਬਿਲਕੁਲ। ਵੇਲੇ ਦੀਆਂ ਸਿਆਸਤਾਂ ਜਿਹੜੀਆਂ ਹੁੰਦੀਆਂ ਉਹ ਰਹਿੰਦੀਆਂ, ਲੇਕਿਨ ਸਾਨੂੰ ਹੁਣ ਵੀ ਚੜ੍ਹਦੇ ਔਰ ਲਹਿੰਦੇ ਨੂੰ ਸਗੇ ਬਾਈਆਂ ਵਾਂਗ ਰਹਿਣਾ ਚਾਹੀਦਾ ਹੈ। ਨਫ਼ਰਤਾਂ ਜਿਹੜੀਆਂ ਆਪਸੀ ਹਨ, ਬਸ ਸਰਕਾਰਾਂ ਨੂੰ, ਜਿਵੇਂ ਤੁਸੀਂ ਕਹਿ ਰਹੇ ਹੋ, ਅਸੀਂ ਵੀ ਇਹ ਕਹਿੰਦੇ ਆ ਕਿ ਪੰਜਾਬੀਆਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਪੰਜਾਬੀ ਇੰਡੀਆ ਦਾ ਪੰਜਾਬੀ ਹੈ, ਪਾਕਿਸਤਾਨ ਦਾ ਪੰਜਾਬੀ, ਇਹ ਦੋਨੋਂ ਦੇਸ਼ਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ, ਬਲਕਿ ਇਹਨਾਂ ਦੋਨੋਂ ਦੇਸ਼ਾਂ ਦੀ ਤਰੱਕੀ ਵਾਸਤੇ ਕੰਮ ਕਰਨਗੇ। ਇੱਕ ਅਖੀਰ ਤੇ ਜਿਹੜਾ ਮੇਰਾ ਸਵਾਲ ਇਹ ਹੈ ਕਿ ਪੰਜਾਬੀ ਬੋਲੀ ਦੇ ਤੁਸੀਂ ਵੀ ਬੜੇ ਵੱਡੇ ਪ੍ਰਚਾਰਕ ਹੋ, ਇੱਥੇ ਤੁਸੀਂ ਜਿਨ੍ਹਾਂ ਲੋਕਾਂ ਨਾਲ ਮਿਲੇ ਉਹ ਵੀ ਪੰਜਾਬੀ ਬੋਲੀ ਦਾ ਝੰਡਾ ਚੁੱਕ ਕੇ ਖੜੇ ਹਨ। ਇੰਟਰਨੈਸ਼ਨਲੀ ਅਸੀਂ ਪੰਜਾਬੀ ਬੋਲੀ ਦਾ ਔਰ ਪੰਜਾਬ ਦੇ ਨਾਵੇਂ ਦਾ ਭਲਾ ਉਹ ਅਸੀਂ ਕਿਵੇਂ ਕਰ ਸਕਦੇ ਹਾਂ? ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਪੰਜਾਬੀ ਕਾਨਫਰੰਸਿਸ ਕਰਵਾ ਰਹੇ ਹੋ, ਪੰਜਾਬੀ ਮੁੱਦਿਆਂ ਦੇ ਉੱਪਰ ਗੱਲ ਕਰ ਰਹੇ ਹੋ, ਉਹ ਹੁੰਦੀ ਰਹਿਣੀ ਚਾਹੀਦੀ ਹੈ। ਕਈ ਵਾਰੀ ਸਾਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਕਿ ਜਿਹੜਾ ਅਸੀਂ ਆਪ ਛੋਟਾ ਪ੍ਰੋਗਰਾਮ ਕਰਾ ਰਹੇ ਹਾਂ, ਇਹਦੇ ਵਿੱਚ ਸਿਰਫ 10 ਬੰਦੇ ਆ ਰਹੇ ਨੇ, ਕੀ ਸਾਡਾ ਸੁਨੇਹਾ ਇਹ ਕੋਈ ਗੱਲ ਬਣੇਗੀ? ਮੈਂ ਕਹਿੰਦੀ ਹਾਂ ਕਿ ਜੇ 10-10 ਬੰਦੇ ਵੀ ਰਲ ਕੇ ਕਾਨਫਰੰਸਿਸ ਕਰਦੇ ਰਹਿਣ, ਚਲੋ ਤੁਹਾਡੀ ਤਾਂ ਖੈਰ ਕਾਫੀ ਵੱਡੀ ਸੀ, ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਕਈ ਵਾਰੀ ਅਸੀਂ ਛੋਟੀਆਂ ਮੀਟਿੰਗਸ ਵੀ ਕਰਨੇ ਆ, ਪੰਜਾਬੀ ਦੇ ਉੱਪਰ ਗੱਲ ਹੁੰਦੀ ਰਹਿਣੀ ਚਾਹੀਦੀ ਹੈ, ਭਾਵੇਂ ਉਹ ਛੋਟੇ ਲੈਵਲ ਤੇ ਹੋਵੇ, ਭਾਵੇਂ ਉਹ ਵੱਡੇ ਲੈਵਲ ਤੇ ਹੋਵੇ। ਇਹ ਜਿਹੜਾ ਕਾਫਲਾ ਹੈ, ਇਸੇ ਤਰ੍ਹਾਂ ਹੀ ਸਾਡੇ ਨਾਲ ਹੋਰ ਲੋਕ ਰਲਦੇ ਜਾਣਗੇ ਤੇ ਇਹਦਾ ਅਸਰ ਜ਼ਰੂਰ ਹੋਏਗਾ। ਦਾਗਾ ਲੈ ਕੇ ਜਾ ਰਹੇ ਹੋ ਜਿਹੜਾ ਮਾਂ ਜੀ ਨੇ ਗਿਫਟ ਤੁਹਾਨੂੰ ਦਿੱਤਾ ਸੀ? ਬਿਲਕੁਲ। ਔਰ ਮੈਂ ਜਿਹੜੇ ਉਹ ਮੈਨੂੰ ਪਿਆਰ ਮਿਲੇ ਨੇ, ਮੈਂ ਸੈਪਰੇਟ ਰੱਖੇ ਨੇ, ਉਹ ਮੈਂ ਦੂਸਰੇ ਪੈਸਿਆਂ ਨਾਲ ਨਹੀਂ ਰੱਖੇ ਸੀ, ਉਹ ਮੈਂ ਜਾ ਕੇ ਉਹ ਖਰਚਣੇ ਨਹੀਂ, ਉਹਨਾਂ ਨੂੰ ਜੇ ਹੋ ਸਕਿਆ ਮੈਂ ਕਿਸੇ ਫਰੇਮ 'ਚ ਜੜਾਵਾਂਗੀ। ਵਾਹ ਵਾਹ। ਤੁਸੀਂ ਜਾਓ ਜੀ, ਖੈਰ ਨਾਲ ਆਏ ਸੀ ਤੇ ਖੈਰ ਨਾਲ ਹੀ ਜਾਓ, ਤੇ ਹਮੇਸ਼ਾ ਆਉਂਦੇ ਰਹੋ। ਤੁਹਾਡਾ ਆਪਣਾ ਦੇਸ਼ ਹੈ, ਪੰਜਾਬ ਤੁਹਾਨੂੰ ਹਮੇਸ਼ਾ ਵੈਲਕਮ ਕਹਿੰਦਾ, ਪਾਕਿਸਤਾਨ ਤੁਹਾਨੂੰ ਹਮੇਸ਼ਾ ਵੈਲਕਮ ਕਹਿੰਦਾ। ਤੇ ਮੈਂ ਪਾਕਿਸਤਾਨ ਦੇ ਸਾਰੇ ਭੈਣਾਂ ਭਰਾਵਾਂ ਦਾ ਤਹਿ ਦਿਲ ਤੋਂ, ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਕਰਦੀ ਹਾਂ, ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ। ਮੈਂ ਖਾਲੀ ਝੋਲੀ ਲੈ ਕੇ ਆਈ ਤੇ ਭਰ ਕੇ ਝੋਲੀ ਵਾਪਸ ਜਾ ਰਹੀ ਹਾਂ। ਇਸ ਵਤਨ ਦੀ ਮਿੱਟੀ ਦੀ ਮਹਿਕ ਤੇ ਮਿੱਟੀ ਵੀ ਨਾਲ ਲੈ ਕੇ ਜਾ ਰਹੀ ਹਾਂ। ਇਹ ਖਜ਼ਾਨਾ ਮੇਰੇ ਵਾਸਤੇ ਅਨਮੋਲ ਹੈ, ਇਹਦਾ ਕੋਈ ਮੁੱਲ ਨਹੀਂ। ਬਹੁਤ ਬਹੁਤ ਸ਼ੁਕਰੀਆ।